ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 7 ਨਵੰਬਰ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਵਾਸੀ ਪਰਮਜੀਤ ਕੌਰ ਜੀ ਵਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। 6.5 ਲੱਖ ਈਮੇਲਸ FBI ਨੇ ਇੱਕ ਹਫ਼ਤੇ 'ਚ ਕੀਤੀਆਂ ਚੈੱਕ। ਉਸ ਦੇ ਉੱਤੇ ਉੱਠੇ ਸਵਾਲ ਕਿ ਇਹ ਕੰਮ ਇੰਨੇ ਚਿਰ ਦੇ ਵਿੱਚ ਕਿਵੇਂ ਪੂਰਾ ਹੋਇਆ। ਜਨਰਲ ਇਲੈਕਸ਼ਨ ਦੇ ਲਈ ਸਿਰਫ ਇੱਕ ਦਿਨ ਬਾਕੀ, ਕੱਲ ਚੁਣਿਆ ਜਾਏਗਾ ਅਮਰੀਕਾ ਦਾ 4 ਸਾਲਾਂ ਦੇ ਲਈ ਨਵਾਂ ਭਵਿੱਖ। ਇੰਸ਼ੋਰੈਂਸ ਕੰਪਨੀ ਨੇ ਇੱਕ ਕੁੜੀ ਨੂੰ ਆਈ ਇੰਜਰੀ ਮਾਮਲੇ ਦੇ ਵਿੱਚ ਸਿਰਫ $8 ਕਵਰ ਕੀਤੇ। ਗੋਲੀਆਂ ਦੀ ਕੀਮਤ ਜ਼ਿਆਦਾ ਹੋਣ ਕਾਰਨ US ਨੇਵੀ ਆਪਣੀ ਨਵੀਂ ਗਨ ਦਾ ਇਸਤੇਮਾਲ ਨਹੀਂ ਕਰ ਸਕਦੀ। ਇਸ ਗਨ ਦੀ ਇੱਕ ਗੋਲੀ ਦੀ ਕੀਮਤ $1 ਮਿਲੀਅਨ। US ਦੀ ਪਹਿਲੀ ਮਹਿਲਾ ਅਟਾਰਨੀ ਜਨਰਲ ਦੀ 78 ਸਾਲ ਦੀ ਉਮਰ 'ਚ ਹੋਈ ਮੌਤ। ਓਕਲਾਹੋਮਾ ਦਾ 22 ਸਾਲ ਦਾ ਵਿਅਕਤੀ ਕੈਲੀਫੋਰਨੀਆ ਮਰਡਰਜ਼ ਮਾਮਲੇ ਦੇ ਵਿੱਚ ਹੋਇਆ ਗ੍ਰਿਫਤਾਰ। ਹੁਣ ਖਬਰਾਂ ਵਿਸਤਾਰ ਦੇ ਨਾਲ। ਇੱਕ ਵਾਰੀ ਫਿਰ FBI ਨੇ ਹਿਲਰੀ ਕਲਿੰਟਨ ਨੂੰ ਈਮੇਲ ਮਾਮਲੇ ਦੇ ਵਿੱਚ ਕਲੀਨ ਚਿੱਟ ਦਿੱਤੀ ਹੈ। ਇਸ ਤੋਂ ਪਹਿਲਾਂ ਜੋ ਕੌਨਫੀਡੈਂਸ਼ੀਅਲ ਈਮੇਲਸ ਨੂੰ ਆਪਣੇ ਪ੍ਰਾਈਵੇਟ ਈਮੇਲ ਸਰਵਰ ਦੇ ਉੱਤੇ ਇਸਤੇਮਾਲ ਕਰਨ ਦਾ ਦੋਸ਼ ਹਿਲਰੀ ਕਲਿੰਟਨ ਦੇ ਉੱਤੇ ਲੱਗ ਰਿਹਾ ਸੀ, ਉਸ ਮਾਮਲੇ ਦੇ ਵਿੱਚ FBI ਨੇ ਹਿਲਰੀ ਕਲਿੰਟਨ ਨੂੰ ਪੂਰੀ ਤਰ੍ਹਾਂ ਕਲੀਨ ਚਿੱਟ ਦਿੱਤੀ ਸੀ ਅਤੇ ਕਿਸੇ ਵੀ ਤਰ੍ਹਾਂ ਦੇ ਚਾਰਜ ਲਾਉਣ ਤੋਂ ਮਨਾ ਕੀਤਾ ਸੀ। FBI ਨੇ ਕਿਹਾ ਸੀ ਕਿ ਹਿਲਰੀ ਕਲਿੰਟਨ ਨੇ ਇਸ ਤਰ੍ਹਾਂ ਕਰਕੇ ਇੱਕ ਗਲਤੀ ਜ਼ਰੂਰ ਕੀਤੀ ਹੈ, ਪਰ ਇਹ ਏਡੀ ਵੱਡੀ ਨਹੀਂ ਕਿ ਇਸ ਦੇ ਉੱਤੇ ਚਾਰਜਸ ਹਿਲਰੀ ਕਲਿੰਟਨ ਦੇ ਉੱਤੇ ਚਲਾਏ ਜਾਣ। ਉਸ ਤੋਂ ਬਾਅਦ ਦੇ ਵਿੱਚ ਦੂਸਰੀ ਆਈ ਖਬਰ, ਜਿਸ ਦੇ ਵਿੱਚ ਇਹ ਸਾਹਮਣੇ ਆਇਆ। ਸਾਬਕਾ ਰਿਪਰੈਜ਼ੈਂਟੇਟਿਵ ਐਂਥਨੀ ਡੀ ਵਿਨਰ, ਉਹਨਾਂ ਦੇ ਡੈਸਕਟਾਪ ਤੋਂ ਕਈ ਈਮੇਲਸ ਮਿਲੀਆਂ ਜਿਸ ਦੇ ਵਿੱਚ ਹਿਲਰੀ ਕਲਿੰਟਨ ਦੀ ਕਈ ਕਪੜੇ ਦੇ ਵਿੱਚ ਸ਼ਾਮਿਲ ਹੋਣ ਦੀ ਗੱਲਬਾਤ ਸਾਹਮਣੇ ਆ ਰਹੀ ਸੀ। ਇੱਕ ਵਾਰੀ FBI ਨੇ ਇਸ ਮਾਮਲੇ ਦੇ ਵਿੱਚ ਜਾਂਚ ਕਰਨ ਦੇ ਆਦੇਸ਼ ਵੀ ਜਾਰੀ ਕੀਤੇ, ਜਿਸ ਦੀ ਨਿੰਦਾ ਰਾਸ਼ਟਰਪਤੀ ਬਰਾਕ ਓਬਾਮਾ ਦੁਆਰਾ ਵੀ ਕੀਤੀ ਗਈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਅਧੂਰੀ ਜਾਣਕਾਰੀ ਦੇ ਬਿਹਾਫ ਤੇ FBI ਹਿਲਰੀ ਕਲਿੰਟਨ ਦੇ ਖਿਲਾਫ ਕੇਸ ਓਪਨ ਕਰ ਰਹੀ ਹੈ, ਪਰ ਉਸ ਤੋਂ ਬਾਅਦ ਦੇ ਵਿੱਚ ਅੰਦਰ ਖਾਤੇ ਕੁਝ ਗੜਬੜ ਹੋਣ ਤੋਂ ਬਾਅਦ FBI ਨੇ ਫਿਰ ਦੁਬਾਰਾ ਹਿਲਰੀ ਕਲਿੰਟਨ ਨੂੰ ਕਲੀਨ ਚਿੱਟ ਦਿੱਤੀ ਅਤੇ ਹੁਣ ਇਹ ਸਵਾਲੀਆ ਚਿੰਨ੍ਹ ਇਸ ਖਬਰ ਦੇ ਉੱਤੇ ਲੱਗ ਰਹੇ ਹਨ ਅਤੇ ਇਹ ਸਵਾਲ ਲੋਕਾਂ ਦੁਆਰਾ ਪੁੱਛੇ ਜਾ ਰਹੇ ਹਨ ਕਿ ਜਿੱਥੇ ਕੁਝ ਈਮੇਲਸ ਨੂੰ ਸਕੈਨ ਕਰਨ ਦੇ ਲਈ ਇੰਨਾ ਸਮਾਂ ਲੱਗ ਗਿਆ, ਉੱਥੇ ਹੀ 6.5 ਲੱਖ ਈਮੇਲਸ ਇੱਕ ਹਫ਼ਤੇ ਦੇ ਵਿੱਚ FBI ਨੇ ਕਿਸ ਤਰ੍ਹਾਂ ਚੈੱਕ ਕੀਤੀਆਂ, ਉਹਨਾਂ ਦੀ ਜਾਂਚ ਕੀਤੀ ਅਤੇ ਬਾਅਦ ਦੇ ਵਿੱਚ ਇਸ ਮਾਮਲੇ ਦੇ ਵਿੱਚ ਹਿਲਰੀ ਕਲਿੰਟਨ ਨੂੰ ਨਿਰਦੋਸ਼ ਘੋਸ਼ਿਤ ਕੀਤਾ। ਡੋਨਲਡ ਟਰੰਪ ਨੇ ਵੀ ਆਪਣੀ ਰੈਲੀ ਦੇ ਵਿੱਚ ਬੋਲਦੇ ਹੋਏ ਕਿਹਾ ਕਿ ਤੁਸੀਂ ਇੱਕ ਹਫ਼ਤੇ ਦੇ ਅੰਦਰ 6.5 ਲੱਖ ਈਮੇਲਸ ਨੂੰ ਸਕੈਨ ਨਹੀਂ ਕਰ ਸਕਦੇ ਤੇ ਇਸ ਦੇ ਵਿੱਚ ਛਿਪੀ ਜਾਣਕਾਰੀ ਉਹ ਨਹੀਂ ਲੱਭ ਸਕਦੇ। FBI ਦੇ ਆਫੀਸ਼ੀਅਲਸ ਨੇ ਹਜੇ ਤੱਕ ਇਸ ਦੇ ਬਾਰੇ ਵੀ ਜਾਣਕਾਰੀ ਨਹੀਂ ਕੀਤੀ ਹੈ ਕਿ ਉਹਨਾਂ ਨੇ ਕੁੱਲ ਕਿੰਨੀਆਂ ਈਮੇਲਸ ਦੀ ਜਾਂਚ ਕੀਤੀ, ਪਰ FBI ਕੰਮਕਾਜ ਦੇ ਉੱਤੇ ਫਿਰ ਦੁਬਾਰਾ ਇਹ ਸਵਾਲ ਹੁਣ ਆ ਕੇ ਖੜੇ ਹੋ ਚੁੱਕੇ ਹਨ ਕਿ ਇੱਕ ਹਫ਼ਤੇ ਦੇ ਅੰਦਰ ਉਹਨਾਂ ਨੇ ਕਿਸ ਤਰ੍ਹਾਂ 6.5 ਲੱਖ ਈਮੇਲਸ ਦੀ ਜਾਂਚ ਕਰਕੇ ਹਿਲਰੀ ਕਲਿੰਟਨ ਨੂੰ ਇਸ ਦੇ ਵਿੱਚ ਨਿਰਦੋਸ਼ ਘੋਸ਼ਿਤ ਕੀਤਾ। US ਜਨਰਲ ਇਲੈਕਸ਼ਨ ਦੇ ਵਿੱਚ ਹੁਣ ਸਿਰਫ ਇੱਕ ਦਿਨ ਦਾ ਸਮਾਂ ਬਚਿਆ ਹੈ ਅਤੇ ਕੱਲ 8 ਨਵੰਬਰ ਨੂੰ ਰਾਸ਼ਟਰਪਤੀ ਦੇ ਲਈ ਅਤੇ ਸਿਟੀਜ਼ ਦੀਆਂ, ਸਟੇਟ ਦੀਆਂ, ਸੈਨੇਟ ਦੀਆਂ, ਹਾਊਸ ਤੇ ਅਸੈਂਬਲੀ ਦੀਆਂ ਵੋਟ ਪੈਣੀਆਂ ਹਨ ਅਤੇ ਬਹੁਤ ਸਾਰੀਆਂ ਪ੍ਰੋਪੋਜੀਸ਼ਨਸ, ਮੈਜਰਸ ਦੇ ਉੱਤੇ ਵੀ VOTING ਹੋਣੀ ਹੈ। ਰਾਸ਼ਟਰਪਤੀ ਜਨਰਲ ਇਲੈਕਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਫੋਕਸ ਰਾਸ਼ਟਰਪਤੀ ਦੀਆਂ ਚੋਣਾਂ ਦੇ ਉੱਤੇ ਰਹਿੰਦਾ ਹੈ, ਸੋ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਹਿਲਰੀ ਕਲਿੰਟਨ ਅਤੇ ਡੋਨਲਡ ਟਰੰਪ ਹੁਣ ਬਰਾਬਰ ਦੀ ਟੱਕਰ ਦਿੰਦੇ ਹੋਏ ਇੱਕ ਦੂਸਰੇ ਨੂੰ ਨਜ਼ਰ ਆ ਰਹੇ ਹਨ। RCP ਦੇ ਨਵੇਂ ਆਏ ਨੈਸ਼ਨਲ ਐਵਰੇਜ ਪੋਲਿੰਗ ਸਰਵੇਸ ਦੇ ਵਿੱਚ ਹਾਲਾਂਕਿ ਹਿਲਰੀ ਕਲਿੰਟਨ 2 ਪੁਆਇੰਟ ਦੇ ਨਾਲ ਡੋਨਲਡ ਟਰੰਪ ਨੂੰ ਲੀਡ ਕਰ ਰਹੀ ਹੈ, ਪਰ ਇਸ ਦੇ ਵਿੱਚ ਮਾਰਜਨ ਆਫ ਐਰਰ ਵੀ ਹੈ। ਸੋ ਇਹ ਕੱਲ ਹੁਣ ਅਮਰੀਕਾ ਦੀ ਜਨਤਾ ਤੈਅ ਕਰੇਗੀ ਕਿ 8 ਨਵੰਬਰ 2016 ਨੂੰ ਪਈਆਂ ਵੋਟਾਂ ਦੇ ਵਿੱਚ ਅਮਰੀਕਾ ਦਾ ਸਭ ਤੋਂ ਪਾਵਰਫੁਲ ਵਿਅਕਤੀ ਕਿਸ ਨੂੰ ਬਣਾਇਆ ਜਾਂਦਾ ਹੈ। ਜੇਕਰ ਇਲੈਕਟਰਲ ਮੈਪ ਦੇ ਉੱਤੇ ਨਜ਼ਰ ਮਾਰੀਏ ਤਾਂ ਹਿਲਰੀ ਕਲਿੰਟਨ, ਜੋ ਕਿ ਇੱਕ ਸਮੇਂ 262 ਇਲੈਕਟਰਲ ਕਾਲਜ ਦੀ ਵੋਟ ਲੈਂਦੇ ਹੋਏ ਦਿਖਾਈ ਦੇ ਰਹੇ ਸਨ, ਉੱਥੇ ਹੀ ਹੁਣ ਉਹਨਾਂ ਦੀ ਇਹ ਲੀਡ ਘਟ ਕੇ 203 ਦੇ ਉੱਤੇ ਆ ਚੁੱਕੀ ਹੈ ਤੇ ਡੋਨਲਡ ਟਰੰਪ 130 ਤੋਂ ਵੱਧ ਕੇ 170 ਦੇ ਤਕਰੀਬ ਪਹੁੰਚ ਗਏ ਹਨ। ਟਾਸ ਅਪ ਸਟੇਟਸ ਦੇ ਵਿੱਚ ਵੀ 164 ਇਲੈਕਟਰਲ ਕਾਲਜ ਦੀਆਂ ਵੋਟਾਂ ਆ ਚੁੱਕੀਆਂ ਹਨ। ਟਾਸ ਅਪ ਸਟੇਟਸ ਦੇ ਵਿੱਚ ਫਲੋਰੀਡਾ, ਓਹਾਇਓ, ਮਿਸ਼ੀਗਨ, ਪੈਂਸਿਲਵੇਨੀਆ ਜੋ ਕਿ ਪਹਿਲਾਂ ਡੈਮੋਕ੍ਰੈਟਿਕ ਪੱਖ ਦੇ ਵਿੱਚ ਆਉਂਦੀ ਹੋਈ ਨਜ਼ਰ ਆ ਰਹੀ ਸੀ, ਹੁਣ ਇਹ ਟਾਸ ਅਪ ਸਟੇਟਸ ਦੇ ਵਿੱਚ ਪਹੁੰਚ ਚੁੱਕੀ ਹੈ। ਟਾਸ ਅਪ ਸਟੇਟਸ ਦੇ ਵਿੱਚ ਸਭ ਤੋਂ ਜ਼ਿਆਦਾ ਸਟੇਟ ਜੋ ਮਾਇਨੇ ਰੱਖਦੀ ਹੈ ਉਹ ਫਲੋਰੀਡਾ, ਜਿੱਥੇ 29 ਇਲੈਕਟਰਲ ਕਾਲਜ ਹਨ। ਦੋਨੋਂ ਹੀ ਉਮੀਦਵਾਰ ਇੱਥੇ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੇ ਹਨ। ਨਾਰਥ ਕੈਰੋਲਾਈਨਾ, ਮਿਸ਼ੀਗਨ, ਪੈਂਸਿਲਵੇਨੀਆ, ਓਹਾਇਓ ਦੇ ਵਿੱਚ ਵੀ ਕਾਫੀ ਬਰਾਬਰ ਦੀ
ਚੱਲ ਰਹੀ ਹੈ। ਇਹਨਾਂ ਚੋਣਾਂ ਦੇ ਵਿੱਚ ਜਿੱਥੇ ਕਿ ਡੋਨਲਡ ਟਰੰਪ ਨੇ ਕੁਝ ਪਾਲਿਸੀਜ਼ ਦੇ ਉੱਤੇ ਗੱਲਬਾਤ ਕਰਦੇ ਹੋਏ ਇਮੀਗ੍ਰੇਸ਼ਨ, ਰੈਡੀਕਲ ਇਸਲਾਮਿਕ ਟੈਰਰਿਜ਼ਮ, ਨੈਸ਼ਨਲ ਸਿਕਿਉਰਿਟੀ ਦੇ ਮੁੱਦੇ ਦੇ ਉੱਤੇ ਗੱਲਬਾਤ ਕੀਤੀ, ਬਾਰਡਰ ਕਲੋਜ਼ ਦੀ ਗੱਲਬਾਤ ਕੀਤੀ, ਉਧਰ ਹੀ ਹਿਲਰੀ ਕਲਿੰਟਨ ਦਾ ਜ਼ਿਆਦਾਤਰ ਕੈਂਪੇਨ ਐਂਟੀ ਟਰੰਪ ਦੇ ਉੱਤੇ ਡਿਪੈਂਡ ਰਿਹਾ। ਹਿਲਰੀ ਕਲਿੰਟਨ ਡੋਨਲਡ ਟਰੰਪ ਦੀ ਗਲਤੀਆਂ ਦੇ ਉੱਤੇ ਮਾਈਲੇਜ ਲੈਂਦੀ ਹੋਈ ਦਿਖਾਈ ਦੇ ਰਹੀ ਸੀ। ਉਧਰ ਹੀ ਡੋਨਲਡ ਟਰੰਪ ਆਪਣੇ ਬੜਬੋਲੇਪਣ ਕਰਕੇ ਪਾਰਟੀ ਦੀ ਨੋਮੀਨੇਸ਼ਨ ਜਿੱਤੇ ਵੀ, ਪਰ ਜਨਰਲ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਕਾਫੀ ਵਿਰੋਧ ਦਾ ਸਾਹਮਣਾ ਵੀ ਇਸ ਕਰਕੇ ਕਰਨਾ ਪੈ ਰਿਹਾ ਹੈ। ਪੂਰੇ 1 ਸਾਲ ਚੱਲੇ ਇਹਨਾਂ ਦੇ ਕੈਂਪੇਨ ਦੇ ਵਿੱਚ ਡੋਨਲਡ ਟਰੰਪ ਜੋ ਕਿ ਲਗਾਤਾਰ ਹਿਲਰੀ ਕਲਿੰਟਨ ਦੇ ਉੱਤੇ ਕਰਪਸ਼ਨ ਦਾ ਇਲਜ਼ਾਮ ਲਾ ਰਹੇ ਸਨ, ਉਹਨਾਂ ਦੇ ਉੱਤੇ ਵੀ ਉਹਨਾਂ ਦੀਆਂ ਕੁਝ ਪੁਰਾਣੀਆਂ ਵੀਡੀਓਜ਼ ਅਤੇ ਆਡੀਓਜ਼ ਸਾਹਮਣੇ ਆਉਣ ਕਰਕੇ ਉਹਨਾਂ ਦੇ ਕਰੈਕਟਰ ਦੇ ਉੱਤੇ ਕਈ ਸਵਾਲ ਖੜੇ ਕੀਤੇ ਗਏ। ਪਿਛਲੇ ਮਹੀਨੇ ਡੋਨਲਡ ਟਰੰਪ ਜੋ ਕਿ ਪੋਲਿੰਗ ਸਰਵੇ ਦੇ ਵਿੱਚ ਕਾਫੀ ਪਿੱਛੇ ਦਿਖਾਈ ਦੇ ਰਹੇ ਸਨ, ਹੁਣ ਹਿਲਰੀ ਕਲਿੰਟਨ ਦੇ ਨਾਲ ਬਿਲਕੁਲ ਬਰਾਬਰ ਦੇ ਉੱਤੇ ਟੱਕਰ ਦਿੰਦੇ ਹੋਏ ਨਜ਼ਰ ਆ ਰਹੇ ਹਨ। 12 ਸਾਲ ਦੀ ਕੁੜੀ ਜਿਸ ਨੂੰ ਕਿ ਸੌਕਰ ਖੇਡਦੇ ਹੋਏ ਅੱਖ ਦੇ ਉੱਤੇ ਸੱਟ ਵੱਜ ਗਈ ਸੀ, ਉਸ ਨੂੰ ਇੰਸ਼ੋਰੈਂਸ ਕੰਪਨੀ ਨੇ ਉਸ ਦੀ ਫੁੱਲ ਇੰਸ਼ੋਰੈਂਸ ਕਵਰ ਕਰਨ ਤੋਂ ਇਨਕਾਰ ਕਰਤਾ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਉਸ ਦੀ ਮਾਤਾ ਨੇ ਇੰਸ਼ੋਰੈਂਸ ਕੰਪਨੀ ਦੇ ਉੱਤੇ ਫਰਾਡ ਕਰਨ ਦਾ ਇਲਜ਼ਾਮ ਲਾਇਆ। ਐਮਿਲੀ ਰਪਰਾਈਜ਼, ਜਿਸ ਨੂੰ ਕਿ ਸੌਕਰ ਦੀ ਇੱਕ ਇਵੈਂਟ ਦੇ ਦੌਰਾਨ ਨਾਰਥ ਵੈਨਕੂਵਰ ਦੇ ਵਿੱਚ ਅੱਖ ਦੇ ਉੱਤੇ ਸੱਟ ਲੱਗ ਗਈ ਸੀ ਅਤੇ ਬਾਅਦ ਦੇ ਵਿੱਚ ਉਹ ਹਸਪੀਟਲ ਦੇ ਵਿੱਚ ਭਰਤੀ ਕਰਵਾਈ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਨਿਗਾਹ ਦੇ ਵਿੱਚ ਕਾਫੀ ਖਰਾਬੀ ਆਈ ਹੈ ਤੇ ਉਸ ਦਾ ਲੋਅਰ ਵਿਜ਼ਨ ਵੀ ਖਰਾਬ ਹੋਇਆ ਹੈ। ਜਦੋਂ $50,000 ਇੰਸ਼ੋਰੈਂਸ ਦੇ ਲਈ ਇਸਨੇ ਅਪਲਾਈ ਕੀਤਾ ਤਾਂ ਇੰਸ਼ੋਰੈਂਸ ਕੰਪਨੀ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਉਸ ਦੀ ਇੰਜਰੀ ਕਾਫੀ ਛੋਟੀ ਹੈ ਅਤੇ ਉਸ ਨੂੰ ਕੁਝ ਹੱਦ ਤੱਕ ਦਿਖਾਈ ਦੇ ਰਿਹਾ ਹੈ ਤੇ ਉਹਨਾਂ ਨੇ ਸਿਰਫ $8 ਉਸ ਦੇ ਕਵਰ ਕਰਨ ਦੀ ਗੱਲਬਾਤ ਕਹੀ। ਤਾਜ਼ਾ ਹੀ ਇੱਕ ਖਬਰ ਦੇ ਮੁਤਾਬਿਕ ਸਾਹਮਣੇ ਆਇਆ ਕਿ ਯੂਐਸ ਨੇਵੀ ਆਪਣੀ ਇੱਕ ਨਵੀਂ ਔਸਮ ਗਨ ਜੋ ਗੋਲੀ ਨਹੀਂ ਚਲਾ ਸਕਦੀ ਕਿਉਂਕਿ ਇੱਕ ਰਾਉਂਡ ਦੀ ਕੀਮਤ $1 ਮਿਲੀਅਨ ਦੱਸੀ ਜਾਂਦੀ ਹੈ। 2 ਹਫ਼ਤੇ ਪਹਿਲਾਂ ਯੂਐਸ ਨੇਵੀ ਨੇ ਆਪਣਾ ਸਭ ਤੋਂ ਐਡਵਾਂਸ ਵਾਰਸ਼ਿਪ USS ਯਮਵਾਲਟ ਬਣਾਇਆ ਤੇ ਉਹਨਾਂ ਨੇ ਕਿਹਾ ਕਿ ਉਹ ਇਸ ਨੂੰ ਲੜਾਈ ਦੇ ਲਈ ਇਸਤੇਮਾਲ ਕਰੇਗਾ। ਦੱਸਿਆ ਜਾ ਰਿਹਾ ਕਿ ਇਸ ਗਨ ਦੀ ਕੀਮਤ ਠੀਕ ਠਾਕ ਹੈ, ਪਰ ਇਸ ਦੇ ਲਈ ਜੋ ਗੋਲੀ ਦਾ ਇਸਤੇਮਾਲ ਹੁੰਦਾ ਹੈ ਉਹ $1 ਮਿਲੀਅਨ ਦੀ ਪੈਂਦੀ ਹੈ ਅਤੇ ਇਸ ਗਨ ਦੀ ਮਾਰਕ क्षमता 70 ਮੀਲ ਤੱਕ ਹੈ। ਦੱਸਿਆ ਜਾਂਦਾ ਹੈ ਕਿ 155 ਮਿਲੀਮੀਟਰ ਲੰਬਾ ਇਹ ਰਾਉਂਡ ਕਾਫੀ ਐਕੂਰੇਟ ਜਾ ਕੇ ਆਪਣੇ ਨਿਸ਼ਾਨੇ ਦੇ ਉੱਤੇ ਲੱਗਦਾ ਹੈ। ਯੂਐਸ ਦੀ ਪਹਿਲੀ ਮਹਿਲਾ ਅਟਾਰਨੀ ਜਨਰਲ ਜੈਨੇਟ ਰੀਨੋ ਦੀ 78 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਜੈਨੇਟ ਰੀਨੋ ਤਕਰੀਬਨ 8 ਸਾਲ ਦੇ ਲਈ ਆਪਣੇ ਆਫਿਸ ਦੇ ਵਿੱਚ ਰਹੀ ਅਤੇ ਉਸਨੇ ਆਪਣੇ ਸ਼ਾਸਨਕਾਲ ਦੌਰਾਨ ਸਭ ਤੋਂ ਕੰਟਰੋਵਰਸ਼ੀਅਲ ਪ੍ਰੈਜ਼ੀਡੈਂਸ ਖਬਰ ਦਾ ਸਾਹਮਣਾ ਕੀਤਾ, ਜਿਸ ਦੇ ਵਿੱਚ ਕਲਿੰਟਨ ਪ੍ਰੈਜ਼ੀਡੈਂਸੀ ਦਾ ਮਾਮਲਾ ਆਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜੈਨੇਟ ਰੀਨੋ ਪਾਰਕਿੰਸਨਜ਼ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਨੂੰ ਇਹ ਬਿਮਾਰੀ 1995 ਦੇ ਵਿੱਚ ਹੋ ਗਈ ਸੀ। ਉਹਨਾਂ ਦੇ ਸ਼ਾਸਨਕਾਲ ਦੌਰਾਨ ਰਿਪਬਲਿਕਨ ਪਾਰਟੀ ਨੇ ਉਹਨਾਂ ਦੇ ਤੇ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਬਚਾਉਣ ਦੇ ਇਲਜ਼ਾਮ ਵੀ ਲਾਏ ਸਨ। 1997 ਦੇ ਵਿੱਚ ਜੈਨੇਟ ਰੀਨੋ ਨੇ ਇੰਡੀਪੈਂਡੈਂਟ ਕਾਉਂਸਲ ਨੂੰ ਉਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਦੇ ਲਈ ਇਨਕਾਰ ਕਰਤਾ ਸੀ। ਦੱਸਿਆ ਜਾ ਰਿਹਾ ਹੈ ਕਿ ਕਲਿੰਟਨ ਕੈਬਨਿਟ ਦੇ ਵਿੱਚ 2 ਟਰਮ ਦੇ ਲਈ ਕੰਮ ਕਰਨ ਤੋਂ ਬਾਅਦ ਦੇ ਵਿੱਚ ਵੀ ਉਹ ਕਦੇ ਵੀ ਕਲਿੰਟਨ ਇਨਰ ਸਰਕਲ ਦੀ ਮੈਂਬਰ ਨਹੀਂ ਰਹੀ। ਓਕਲਾਹੋਮਾ ਦੇ ਟਲਸਾ ਸ਼ਹਿਰ ਦਾ 22 ਸਾਲਾਂ ਦਾ ਇੱਕ ਵਿਅਕਤੀ ਕੈਲੀਫੋਰਨੀਆ ਮਰਡਰਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੂੰ ਲੌਂਗ ਬੀਚ ਦੇ ਉੱਤੇ ਇੱਕ ਮਦਰ ਅਤੇ ਉਸ ਦੀ 4 ਸਾਲ ਦੀ ਕੁੜੀ ਨੂੰ ਜੋ ਕਿ ਗ੍ਰੋਸਰੀ ਸ਼ਾਪਿੰਗ ਤੋਂ ਵਾਪਸ ਆ ਰਹੀਆਂ ਸਨ ਗੋਲੀ ਮਾਰਨ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਬ੍ਰੈਂਡਨ ਕਾਰਬਟ ਨਾਮ ਦਾ ਇਹ ਵਿਅਕਤੀ ਨੂੰ ਐਤਵਾਰ ਨੂੰ DNA ਮੈਚ ਕਰਨ ਤੋਂ ਬਾਅਦ ਚ ਡਿਟੈਕਟਿਵਜ਼ ਨੇ ਗ੍ਰਿਫਤਾਰ ਕੀਤਾ। ਲੌਂਗ ਬੀਚ ਪੁਲਿਸ ਚੀਫ ਰੌਬਰਟ ਲੂਨਾ ਨੇ ਇਹ ਜਾਣਕਾਰੀ ਦਿੰਦੇ ਹੋਏ ਮੀਡੀਆ ਨੂੰ ਕਿਹਾ ਕਿ ਬ੍ਰੈਂਡਨ ਕਾਰਬਟ ਨੇ ਗ੍ਰੇਹਾਉਂਡ ਬੱਸ ਜੋ ਕਿ ਟੂਸਾ ਤੋਂ LA ਆਉਂਦੀ ਹੈ ਉਹ ਲੈ ਕੇ 3 ਦਿਨ ਸ਼ੂਟਿੰਗ ਵਾਲੀ ਘਟਨਾ ਤੋਂ ਪਹਿਲਾਂ LA ਦੇ ਵਿੱਚ ਪਹੁੰਚਿਆ। ਉਸ ਨੂੰ ਹਾਲ ਹੀ ਦੇ ਵਿੱਚ LA ਡਿਪਾਰਟਮੈਂਟ ਨੇ ਇੱਕ ਵਹੀਕਲ ਚੋਰੀ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ। ਪੁਲਿਸ ਸਪੋਕਸਵੂਮਨ ਰੌਬਰਟ ਲੂਨਾ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਨੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਇਸ ਦੀ ਹੋਰ ਵੀ ਕ੍ਰਾਈਮ ਦੇ ਵਿੱਚ ਜੁੜੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਰੌਬਰਟ ਲੂਨਾ ਨੇ ਇਹ ਵੀ ਕਿਹਾ ਕਿ ਕੋਈ ਵੀ ਜੋ ਕਿ ਬ੍ਰੈਂਡਨ ਕਾਰਬਟ ਦੇ ਬਾਰੇ ਕੋਈ ਜਾਣਕਾਰੀ ਰੱਖਦਾ ਹੈ ਤਾਂ ਉਹ ਅਧਿਕਾਰੀਆਂ ਦੇ ਨਾਲ ਸੰਪਰਕ ਕਰਦਾ ਹੈ ਅਤੇ ਇਸ ਨੂੰ ਗ੍ਰਿਫਤਾਰ ਕਰਵਾਉਣ ਦੀ ਅਤੇ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਦੇਣ ਦੀ ਜੋ ਇਨਾਮੀ ਰਾਸ਼ੀ $40,000 ਹੈ ਉਹ ਹਜੇ ਵੀ ਅਵੇਲੇਬਲ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 76 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 53 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸਟਾਕਟਨ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਟ੍ਰੇਸੀ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਮੋਡੈਸਟੋ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਫ੍ਰੈਜ਼ਨੋ
ਜੂਨੋ ਦੇ ਵਿੱਚ 80 ਡਿਗਰੀ ਹਾਈ ਹੈ ਤੇ ਰਾਤ ਨੂੰ 53 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 82 ਡਿਗਰੀ ਹਾਈ ਹੈ ਤੇ ਰਾਤ ਨੂੰ 57 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 99 ਡਿਗਰੀ ਹਾਈ ਹੈ ਤੇ ਰਾਤ ਨੂੰ 63 ਡਿਗਰੀ ਲੋ। ਟਰਕੀ ਦੇ ਵਿੱਚ 65 ਡਿਗਰੀ ਹਾਈ ਹੈ ਤੇ ਰਾਤ ਨੂੰ 36 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 66 ਡਿਗਰੀ ਹਾਈ ਹੈ ਤੇ ਰਾਤ ਨੂੰ 37 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 67 ਡਿਗਰੀ ਹਾਈ ਹੈ ਤੇ ਰਾਤ ਨੂੰ 52 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪੈਣ ਦੇ ਪੂਰੇ ਅਸਾਰ ਹਨ। ਸੈਟਲ ਦੇ ਵਿੱਚ 64 ਡਿਗਰੀ ਹਾਈ ਹੈ ਤੇ ਰਾਤ ਨੂੰ 53 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 59 ਡਿਗਰੀ ਹਾਈ ਹੈ ਤੇ ਰਾਤ ਨੂੰ ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 65 ਡਿਗਰੀ ਹਾਈ ਹੈ ਤੇ ਰਾਤ ਨੂੰ 43 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 58 ਡਿਗਰੀ ਹਾਈ ਹੈ ਤੇ ਰਾਤ ਨੂੰ 42 ਡਿਗਰੀ ਲੋ। ਨਿਊਯਾਰਕ ਦੇ ਵਿੱਚ 65 ਡਿਗਰੀ ਹਾਈ ਹੈ ਤੇ ਰਾਤ ਨੂੰ 50 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ ਰਹੇਗਾ। ਲੰਡਨ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ ਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ ਰਹੇਗਾ। ਅਤੇ ਫਰਾਂਸ ਪੈਰਿਸ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 371 ਅੰਕ ਵੱਧ ਕੇ 18,259.6 ਤੇ ਬੰਦ ਹੋਇਆ। ਨੈਸਡੈਕ 119 ਅੰਕ ਵੱਧ ਕੇ 5,166.17 ਤੇ ਬੰਦ ਹੋਇਆ। S&P 46 ਅੰਕ ਵੱਧ ਕੇ 2131.52 ਤੇ ਬੰਦ ਹੋਇਆ ਅਤੇ ਵਿਲਸ਼ਰ 5465 ਅੰਕ ਵੱਧ ਕੇ 22,060.09 ਤੇ ਬੰਦ ਹੋਈ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਐਮਾਜ਼ਨ ਦਾ ਰਿਹਾ, ਜਿਸ ਦੀ ਕੀਮਤ 784.93 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 66 ਰੁਪਏ 70 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 49 ਰੁਪਏ 82 ਪੈਸੇ, ਬ੍ਰਿਟਿਸ਼ ਪਾਉਂਡ ਦੀ ਕੀਮਤ 82 ਰੁਪਏ 69 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 51 ਰੁਪਏ 35 ਪੈਸੇ, ਇੱਕ ਯੂਰੋ ਦੀ ਕੀਮਤ 73 ਰੁਪਏ 63 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 48 ਰੁਪਏ 87 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 95 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 176 ਰੁਪਏ 90 ਪੈਸੇ, ਕੁਵੈਤੀ ਦਿਨਾਰ ਦੀ ਕੀਮਤ 220 ਰੁਪਏ 39 ਪੈਸੇ ਅਤੇ ਸੋਨੇ ਦਾ ਰੇਟ $1282.87 ਪਰ ਆਉਂਸ ਰਿਹਾ ਅਤੇ ਚਾਂਦੀ $18.23 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।